ਗੱਲ ਵੱਧ ਗਈ ਇਹਦਾ ਤਾਸੁਰ ਦੇਣ ਵਾਲੀ ਨੂਨ ਲੀਗ ਸਿਆਸੀ ਅਖਾੜੇ ਵਿੱਚ ਕਿੰਨੀ ਕੁ ਗੱਲ ਵਧਾ ਸਕਦੀ ਏ, ਇਹਦਾ ਅੰਦਾਜ਼ਾ ਲਾਣਾ ਕੋਈ ਬਹੁਤ ਮੁਸ਼ਕਿਲ ਸਾਇੰਸ ਨਹੀਂ। ਗੱਲ ਸਿੱਧੀ ਏ ਕਿ ਹਕੂਮਤ ਵੱਲੋਂ ਆਪੋਜੀਸ਼ਨ ਨੂੰ ਉਹਨਾਂ ਦੇ ਮੁਤਾਲਬਿਆਂ ਦੇ ਹਵਾਲੇ ਨਾਲ ਲਿਫਟ ਨਹੀਂ ਕਰਵਾਈ ਜਾ ਰਹੀ। ਹਕੂਮਤ ਦਾ ਆਖਣਾ ਹੈ ਕਿ ਆਪੋਜੀਸ਼ਨ ਸਿਰਫ ਆਪਣੇ ਮੁਕੱਦਮਿਆਂ ਵਿੱਚ ਰਿਲੀਫ ਚਾਹੁੰਦੀ ਹੈ ਤੇ ਅਸੀਂ ਇਹ ਰਿਲੀਫ ਕਿਸੇ ਵੀ ਸੂਰਤ ਨਹੀਂ ਦਿਆਂਗੇ। ਵਜ਼ੀਰ ਆਜ਼ਮ ਇਮਰਾਨ ਖਾਨ ਹੋਰਾਂ ਤੇ ਇੱਥੇ ਤੀਕਰ ਵੀ ਆਖ ਛੱਡਿਆ ਹੈ ਕਿ ਉਹਨਾਂ ਨੂੰ ਕੁਰਸੀ ਵੀ ਛੱਡਣੀ ਪਈ ਤੇ ਛੱਡ ਦੇਣਗੇ, ਪਰ NRO ਨਹੀਂ ਦੇਣਗੇ। ਇਸ ਸੂਰਤ ਹਾਲ ਤੋਂ ਬਾਅਦ ਵੇਖਣਾ ਇਹ ਹੈ ਕਿ ਹਕੂਮਤ ਢਾਣ ਲਈ ਕਿਹੜੀ ਪਾਰਟੀ ਆਪਣਾ ਕੀ ਕੁਰਬਾਨ ਕਰ ਸਕਦੀ ਹੈ। ਨੂਨ ਲੀਗ ਦੇ ਕੋਲ ਪਾਕਿਸਤਾਨ ਦੇ ਕਿਸੇ ਵੀ ਸੂਬੇ ਦੀ ਹਕੂਮਤ ਨਹੀਂ, ਲਿਹਾਜ਼ਾ ਨੂਨ ਲੀਗ ਕੋਲ ਕੁਰਬਾਨ ਕਰਨ ਲਈ ਕੋਈ ਵੀ ਚੱਜ ਦੀ ਸ਼ੈ ਹੈ ਹੀ ਨਹੀਂ। ਇਹੋ ਹੀ ਹਾਲ ਮੌਲਾਨਾ ਫਜ਼ਲੁਰ ਰਹਿਮਾਨ ਹੋਰਾਂ ਦਾ, ਜਿਨ੍ਹਾਂ ਕੋਲ ਗਵਾਉਣ ਲਈ ਕੁਝ ਸੀਟਾਂ ਤੋਂ ਅੱਡ ਕੋਈ ਸ਼ੈ ਨਹੀਂ। ਬਾਕੀ ਪਾਰਟੀਆਂ ਦਾ ਹਾਲ ਵੀ ਕੁਝ ਇਹੋ ਜਿਹਾ ਹੀ ਹੈ, ਪਰ ਸਿਰਫ ਪੀਪਲਜ਼ ਪਾਰਟੀ ਐਸੀ ਵਾਹਿਦ ਜਮਾਤ ਹੈ ਜਿਹੜੀ ਸਿੰਧ ਵਿੱਚ ਹਕੂਮਤ ਕਰ ਰਹੀ ਹੈ। ਤੇ ਜੇ ਕੋਈ ਸਿਆਸਤਦਾਨ ਇਹ ਸਮਝਦਾ ਹੈ ਕਿ ਪੀਪਲਜ਼ ਪਾਰਟੀ PDM ਦੇ ਆਖਣ ਉੱਤੇ ਸਿੰਧ ਦੀ ਹਕੂਮਤ ਛੱਡ ਦੇਵੇਗੀ ਤੇ ਫਿਰ ਉਹਨੂੰ ਪੀਪਲਜ਼ ਪਾਰਟੀ ਦੀ ਸਿਆਸਤ ਨੂੰ ਦੁਬਾਰਾ ਖੰਗਾਲਣਾ ਪਵੇਗਾ। ਲਾਹੌਰ ਦਾ ਜਲਸਾ PDM ਦਾ ਆਖਰੀ ਜਲਸਾ ਹੈ ਤੇ ਇਸ ਤੋਂ ਬਾਅਦ ਇਸ ਤਹਿਰੀਕ ਨੂੰ ਆਪਣੇ ਮੰਤਕੀ ਅੰਜਾਮ ਤੱਕ ਪਹੁੰਚਾਉਣ ਲਈ ਇਜਤਮਾਈ ਇਸਤੀਫਿਆਂ ਵੱਲ ਵੀ ਗੱਲ ਜਾ ਸਕਦੀ ਹੈ ਤੇ ਇਸਲਾਮਾਬਾਦ ਵੱਲ ਲੌਂਗ ਮਾਰਚ ਵੱਲ ਵੀ। ਲਿਹਾਜ਼ਾ ਇਹ ਤੇ ਆਖਿਆ ਜਾ ਸਕਦਾ ਹੈ ਕਿ ਗੱਲ ਵੱਧ ਗਈ ਹੈ, ਪਰ ਜਦੋਂ ਤੱਕ ਇਜਤਮਾਈ ਇਸਤੀਫੇ ਨਹੀਂ ਆਉਂਦੇ ਉਦੋਂ ਤੱਕ ਹਕੂਮਤ ਨੂੰ ਸੱਤੇ ਹੀ ਖੈਰਾਂ ਨੇ।